ਨਾਜ਼ਰੀਨ, ਕੁਝ ਲੋਕ ਕਿਸਮਤ ਦੇ ਬੜੇ ਧਨੀ ਹੁੰਦੇ ਨੇ। ਸ਼ੋਭਾ ਭਾਵੇਂ ਸਿਆਸਤ ਦਾ ਹੋਵੇ, ਖੇਡਾਂ ਦਾ ਹੋਵੇ ਤੇ ਜਾਂ ਫਿਰ ਕਾਰੋਬਾਰ ਦਾ ਹੋਵੇ, ਉਹ ਜਿਸ ਸ਼ੋਬੇ 'ਚ ਵੀ ਜਾਂਦੇ ਨੇ ਆਪਣਾ ਨਾਂ ਬਣਾਉਂਦੇ ਨੇ ਤੇ ਮੁਲਕ ਦਾ ਨਾਂ ਰੌਸ਼ਨ ਕਰਦੇ ਨੇ। ਸਾਡੇ ਅੱਜ ਦੇ ਪ੍ਰਾਹੁਣੇ ਵੀ ਕੁਝ ਇਸ ਤਰ੍ਹਾਂ ਦੇ ਹੀ ਨੇ। ਸਿਆਸਤ 'ਚ ਗਏ ਤੇ ਆਪਣਾ ਨਾਂ ਬਣਾਇਆ ਔਰ ਦਿਨ ਰਾਤ ਆਵਾਮ ਦੀ ਖਿਦਮਤ ਕੀਤੀ। ਫਿਰ ਉਸ ਤੋਂ ਬਾਅਦ ਕਾਰੋਬਾਰ 'ਚ ਆਏ ਤੇ ਕਾਰੋਬਾਰ 'ਚ ਵੀ ਬਹੁਤ ਕਾਮਯਾਬੀਆਂ ਸਮੇਟੀਆਂ। ਉਹਨਾਂ ਦਾ ਤਾਲੁਕ ਪਾਕਿਸਤਾਨ ਪੀਪਲਜ਼ ਪਾਰਟੀ ਨਾਲ ਹੈ। ਪਾਕਿਸਤਾਨ ਪੀਪਲਜ਼ ਪਾਰਟੀ ਦੇ ਦਰੀਨਾ ਤੇ ਨਜ਼ਰੀਆਤੀ ਕਾਰਕੁਨ ਨੇ ਔਰ ਉਹਨਾਂ ਨੇ ਮੁਸ਼ਕਿਲ ਵੇਲਿਆਂ ਦੇ ਵਿੱਚ ਵੀ ਪਾਰਟੀ ਦਾ ਸਾਥ ਨਹੀਂ ਛੱਡਿਆ। ਆਓ ਮਿਲਨੇ ਆ ਸਾਡੇ ਅੱਜ ਦੇ ਪ੍ਰਾਹੁਣੇ ਪਾਕਿਸਤਾਨ ਪੀਪਲਜ਼ ਪਾਰਟੀ ਦੇ ਸੀਨੀਅਰ ਰਹਿਨੁਮਾ ਔਰ ਸਾਬਕ MPA ਹਾਜੀ ਮੀਆਂ ਅਜ਼ੀਜ਼ੁਰ ਰਹਿਮਾਨ ਚੰਨ ਹੋਰਾਂ ਦੇ ਨਾਲ। ਚੰਨ ਸਾਹਿਬ, ਸਲਾਮ ਅਲੈਕੁਮ। ਵਾਲੇਕੁਮ ਸਲਾਮ। ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਆ ਜੀ ਪ੍ਰਾਹੁਣੇ ਦੇ ਵਿੱਚ। ਬੜਾ ਸ਼ੁਕਰੀਆ ਤੁਹਾਡਾ। ਮੈਂ ਤੁਹਾਡਾ ਬਹੁਤ ਤਹਿ ਦਿਲ ਨਾਲ ਸ਼ੁਕਰੀਆ ਅਦਾ ਕਰਨਾ ਕਿ ਤੁਸੀਂ ਅੱਜ ਬੜੀ ਤਕਲੀਫ ਕੀਤੀ, ਮੇਰੇ ਗਰੀਬ ਖਾਨੇ ਤੇ ਤਸ਼ਰੀਫ ਲਿਆਏ। ਅਸੀਂ ਚਾਹਾਂਗੇ ਕਿ ਤੁਹਾਡੀ ਜ਼ਿੰਦਗੀ ਦਾ ਜਿਹੜਾ ਵੀ ਤੁਸੀਂ ਸਫ਼ਰ ਤੈਅ ਕੀਤਾ ਹੈ ਉਹਦੇ ਬਾਰੇ 'ਚ ਆਪਣੇ ਵੇਖਣ ਵਾਲਿਆਂ ਨੂੰ ਥੋੜ੍ਹਾ ਜਿਹਾ ਆਗਾਹ ਕਰੀਏ। ਤੇ ਚੰਨ ਸਾਹਿਬ, ਬਚਪਨ ਕਿਸ ਤਰ੍ਹਾਂ ਦਾ ਗੁਜ਼ਰਿਆ? ਸੁਣਿਆ ਬੜੇ ਸ਼ਰਾਰਤੀ ਹੁੰਦੇ ਸੋ ਬਚਪਨ 'ਚ। ਜੀ ਮਲਿਕ ਸਾਹਿਬ, ਸ਼ਰਾਰਤੀ ਤੇ ਆਪਣੀ ਜਗ੍ਹਾ ਦੇ ਸਾਰੇ ਬੱਚੇ ਹੁੰਦੇ ਨੇ ਤੇ ਉਹ ਅਸੀਂ ਵੀ ਸਕੂਲ ਦੇ ਪੜ੍ਹਨੇ ਸਾਂ। ਜਦੋਂ ਉਦੋਂ ਕਬੱਡੀ ਖੇਡਨੇ ਸਾਂ। ਭਗਵਾਨਪੁਰੇ ਗੌਰਮੈਂਟ ਹਾਈ ਸਕੂਲ ਮੈਂ ਪੜ੍ਹਨਾ ਸਾਂ ਜੀ ਜੀ। ਤੇ ਉੱਥੇ ਸਾਡੇ ਸਕੂਲ ਦੇ ਬਾਹਰ ਸਬਜ਼ੀ ਮੰਡੀ ਸੀ। ਹਾਂਜੀ। ਦਰੀ ਕਿ ਉਹ ਜਗ੍ਹਾ ਦਰੀ ਸੀ, ਉਹ ਹੈਗੀ ਸੀ ਹੁਕੂਮਤ ਪਾਕਿਸਤਾਨ ਦੀ, ਪੰਜਾਬ ਹੁਕੂਮਤ ਦੀ। ਸਕੂਲ ਦੇ ਅਗਲਾ ਦਰਾ ਫਰੰਟ ਸੀ, ਉੱਥੇ ਸਾਰੀ ਮੰਡੀ ਲੱਗ ਗਈ ਸੀ ਜੀ। ਤੇ ਉੱਥੇ ਲੋਕ ਜਿਹੜੇ ਸੀ ਉਹ ਉੱਥੇ ਪੈਸੇ ਕਮਾਉਂਦੇ ਸੀ ਤੇ ਜਿਹੜੇ ਤਾਲਬ ਇਲਮ ਸੀ, ਜਿਹੜੇ ਮੁੰਡੇ ਪੜ੍ਹਨ ਆਉਂਦੇ ਸੀ ਸਕੂਲ ਦੇ ਵਿੱਚ, ਉਹਨਾਂ ਨੂੰ ਬੜੀ ਤਕਲੀਫ ਹੁੰਦੀ ਸੀ ਆਉਣ ਜਾਣ ਦੇ ਵਿੱਚ। ਉਹ ਫਿਰ ਸਾਡਾ ਇੱਕ ਗਰੁੱਪ ਸੀ ਦੋਸਤਾਂ ਦਾ, ਉਹ ਅਸੀਂ ਸਾਰਿਆਂ ਨੇ ਇਕੱਠਿਆਂ ਮਿਲ ਕੇ ਜਦੋਜਹਿਦ ਕੀਤੀ। ਸਭ ਤੋਂ ਪਹਿਲੋਂ ਅਸੀਂ ਉਹ ਮੰਡੀ ਦੇਰੀ ਸੀ ਉੱਥੋਂ ਉਠਾਈ ਤੇ ਉਹ ਸਕੂਲ ਦਾ ਹਿੱਸਾ ਬਣਾਏ। ਅੱਛਾ। ਸਕੂਲ ਦੀਆਂ ਦੀਵਾਰਾਂ ਪਿੱਛੇ ਹੁੰਦੀਆਂ ਸੀ, ਉਹ ਸਾਰੀਆਂ ਦੀਵਾਰਾਂ ਅਸੀਂ ਤੋੜ ਦਿੱਤੀਆਂ। ਤੋੜ ਕੇ ਦੇਰੀਆਂ ਹੁਣ ਬਣੀ ਹੋਈ ਹੈ, ਇਹ ਅਸੀਂ ਉਦੋਂ ਬਣਾਈਆਂ ਸੀ ਨਵੀਆਂ ਦੀਵਾਰਾਂ। ਉਹ ਨਾਲ ਹੀ ਅਯੂਬ ਖਾਨ ਦੀ ਖਿਲਾਫ ਤਰੀਕ ਸ਼ੁਰੂ ਹੋਈ ਸੀ, ਅਸੀਂ ਉਸ ਫਿਰ ਤਰੀਕ ਦਾ ਹਿੱਸਾ ਬਣ ਗਿਆ। ਤੁਸੀਂ ਅਯੂਬ ਖਾਨ ਦੇ ਖਿਲਾਫ ਜਿਹੜੀ ਤਹਿਰੀਕ ਚੱਲੀ ਸੀ, ਹਾਂਜੀ, ਉਹਦਾ ਬੜਾ ਮਰਕਜ਼ੀ ਹਿੱਸਾ ਰਹੇ ਹੋ। ਹਾਂਜੀ, ਉਹ ਮੀਆਂ ਆਰਿਫ ਇਫਤਾਰ ਅਲੀ ਭਗਵਾਨਪੁਰਿਓਂ ਜ਼ਿਆਦਾ ਉਹਨਾਂ ਦਾ ਉੱਥੇ ਹੀ ਘਰ ਸੀ, ਹਵੇਲੀ ਉਹਨਾਂ ਦੀ ਉੱਥੇ ਅੱਜ ਵੀ ਹੈਗੀ ਹੈ। ਉਹਨਾਂ ਨੇ ਉੱਥੋਂ ਸ਼ੁਰੂ ਕੀਤੀ, ਅਸੀਂ ਫਿਰ ਉਹਨਾਂ ਦੇ ਨਾਲ ਲੱਗ ਗਿਆ। ਫਿਰ ਅੱਗੋਂ ਪੀਪਲਜ਼ ਪਾਰਟੀ ਆ ਗਈ, ਅਸੀਂ ਫਿਰ ਇੱਥੇ ਜਦੋਂ ਪਾਰਟੀ ਬਣੀ ਹੈ ਡਾਕਟਰ ਮੁਬਸ਼ਰ ਦੇ ਘਰ ਅਸੀਂ ਉੱਥੇ ਆ ਗਏ। ਭੁੱਟੋ ਸਾਹਿਬ ਜਦੋਂ ਵੀ ਆਉਂਦੇ ਸੀ ਅਸੀਂ ਭਗਵਾਨਪੁਰਿਓਂ ਪੈਦਲ ਜਲੂਸ ਲੈ ਕੇ ਜੀ ਨਾਸਰ ਬਾਗ ਤੱਕ, ਨਾਸਰ ਬਾਗ ਆਉਣਾ ਹੈ ਜਾਂ ਰੇਲਵੇ ਸਟੇਸ਼ਨ 'ਤੇ ਆਉਣਾ ਹੈ ਜਾਂ ਮਾਰ ਰੋਡ 'ਤੇ ਆਉਣਾ ਹੈ, ਜਿੱਥੇ ਵੀ ਆਉਣਾ ਹੈ ਅਸੀਂ ਉੱਥੇ ਭਗਵਾਨਪੁਰਿਓਂ ਪੈਦਲ ਮੁੰਡਿਆਂ ਦੇ ਨਾਲ ਜਲੂਸ ਲੈ ਕੇ ਆਉਂਦੇ ਹੁੰਦੇ ਤਾਂ ਮੀਆਂ ਸਾਹਿਬ, ਬਚਪਨ ਦੇ ਵਿੱਚ ਕੀ ਐਸਾ ਖਿਆਲ ਆਇਆ ਕਿ ਤੁਸੀਂ ਇਸ ਪਾਸੇ ਲੱਗ ਗਏ? ਬਚਪਨ 'ਚ ਤੇ ਲੋਕੀ ਸ਼ਰਾਰਤਾਂ ਕਰਦੇ ਨੇ, ਖੇਡਦੇ ਮਲਦੇ ਨੇ ਔਰ ਫਿਰ ਦੋਸਤਾਂ ਨਾਲ ਫਿਰਦੇ ਟੁਰਦੇ ਨੇ, ਤੇ ਤੁਸੀਂ ਸਿਆਸਤ ਵੱਲ ਆ ਗਏ ਇੱਕਦਮ। ਬਸ ਉਹ ਅਸੀਂ ਚੂੰਕਿ ਮੋਹਤਰਮਾ ਫਾਤਮਾ ਜਨਾਹ ਦੇ ਨਾਲ ਜ਼ਿਆਦਤੀ ਹੋਈ ਸੀ ਤੇ ਅਸੀਂ ਉਹਦਾ ਆਪਣਾ ਇੱਕ ਗਰਜ ਕੱਢਣ ਵਾਸਤੇ ਪੂਰੇ ਲਾਹੌਰ ਦੇ ਲੋਕਾਂ ਦੇ ਨਾਲ ਮਿਲ ਕੇ ਤੇ ਅਸੀਂ ਉਹ ਜਦੋਜਹਿਦ ਦਾ ਆਗਾਜ਼ ਕਰ ਦਿੱਤਾ। ਅੱਗੋਂ ਕਾਇਦੇ ਆਵਾਮ ਨੇ ਸ਼ੁਰੂ ਕਰ ਦਿੱਤਾ, ਅਸੀਂ ਕਾਇਦੇ ਆਵਾਮ ਦੇ ਨਾਲ ਹੋ ਗਏ। ਉਹ ਸਿਲਸਿਲਾ ਚੱਲਦਾ ਰਿਹਾ। ਮੈਂ ਪੋਲੀਟੈਕਨਿਕ ਪਿੰਡੀ ਚਲਾ ਗਿਆ, ਉੱਥੇ ਚਲੇ ਗਿਆ ਤੇ ਉੱਥੇ ਜਾਂਦਿਆਂ ਸਾਰੀ ਅੱਗੇ ਲਾਹੌਰ ਦੇ ਇੱਕ ਹੋਰ ਹੈਗੇ ਸੀ ਪੀਰ, ਉਦੋਂ ਤੇ ਪੀਰ ਨਹੀਂ ਸੀ, ਉਦੋਂ ਤੇ ਸੈਯਦ ਨਾਜ਼ਮ ਹੁਸੈਨ ਸ਼ਾਹ ਸਾਹਿਬ ਸੀ। ਅਸੀਂ ਉਹਨਾਂ ਦੇ ਨਾਲ ਹੋ ਗਿਆ। ਉਹ ਉੱਥੇ ਪ੍ਰੈਜ਼ੀਡੈਂਟ ਦਾ ਇਲੈਕਸ਼ਨ ਲੜ ਰਿਹਾ ਸੀ। ਉਹ ਇੱਥੋਂ ਦੀ ਲਾਹੌਰ ਦੀ ਆਦਤ ਪਈ ਹੋਈ, ਉੱਥੇ ਪਿੰਡੀ ਵੀ ਅਸੀਂ ਉਹ ਸ਼ੁਰੂ ਹੋ ਗਿਆ। ਉਹ ਇਲੈਕਸ਼ਨ ਦੇ ਬੜੀ ਜਦੋਜਹਿਦ ਕੀਤੀ ਤੇ ਉਹ ਉੱਥੇ ਪ੍ਰੈਜ਼ੀਡੈਂਟ ਪਹਿਲੋਂ ਬਣਿਆ ਨਾਜ਼ਮ ਸ਼ਾਹ ਸਾਹਿਬ ਤੋਂ ਸੰਮੀ ਬਣਿਆ। ਉਹ ਪੀਪਲਜ਼ ਪਾਰਟੀ ਦੇ ਪਲੇਟਫਾਰਮ 'ਤੇ ਹੈਗੇ ਸੀ, ਪੀਪਲ ਪਾਰਟੀ ਦੇ ਲੀਡਰ ਸੀ ਤੇ ਉਹ ਪ੍ਰੈਜ਼ੀਡੈਂਟ ਬਣੇ। ਫਿਰ ਪੀ ਨਾਜ਼ਮ ਸ਼ਾਹ ਸਾਹਿਬ ਪ੍ਰੈਜ਼ੀਡੈਂਟ ਬਣੇ। ਉਹਦੇ ਬਾਅਦ ਇਹਨਾਂ ਨੇ ਅਗਲੇ ਸਾਲ ਮੈਨੂੰ ਖੜਾ ਕਰ ਦਿੱਤਾ, ਮੈਂ ਉੱਥੇ ਫਿਰ ਪ੍ਰੈਜ਼ੀਡੈਂਟ ਬਣਿਆ। ਉਹ ਫਿਰ ਉੱਥੇ ਆਪਣਾ ਪੀਜ਼ਾ ਸਾਹਿਬ ਨਾਲ ਬੜੀਆਂ ਮੁਲਾਕਾਤਾਂ ਹੁੰਦੀਆਂ ਰਹੀਆਂ, ਡਾਕਟਰ ਅਸ਼ਰਫ ਅਬਾਸੀ ਸਾਹਿਬਾਂ ਨਾਲ, ਡਾਕਟਰ ਮੁਬਸ਼ਰ ਨਾਲ, ਸ਼ੇਰ ਰਸ਼ੀਦ ਨਾਲ, ਭੁੱਟੋ ਸਾਹਿਬ ਦੇ ਨਾਲ, ਖੁਰਸ਼ੀਦ ਹਸਨ ਮੀਰ ਸਾਹਿਬ ਨਾਲ ਵੀ ਤੁਹਾਡਾ ਬੜਾ ਗਹਿਰਾ ਤਾਲੁਕ ਸੀ। ਮੀਰ ਸਾਹਿਬ ਚੂੰਕਿ ਜਿਹੜੀ ਸਟੂਡੈਂਟ ਵਿੰਗ ਹੈਗੀ ਸੀ, ਉਹਦਾ ਭੁੱਟੋ ਸਾਹਿਬ ਨੇ ਉਹਨਾਂ ਨੂੰ ਮੀਰ ਸਾਹਿਬ ਨੂੰ ਇੰਚਾਰਜ ਬਣਾਇਆ ਸੀ। ਤੇ ਤੁਸੀਂ ਸਟੂਡੈਂਟ ਪੋਲਿਟਿਕਸ ਤੋਂ ਹੀ ਮਤਲਬ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ? ਅੱਛਾ। ਤੇ ਉਹ ਫਿਰ ਅਸੀਂ ਜਿਸ ਤਰ੍ਹਾਂ ਮੈਂ ਆ ਗਿਆ ਇੱਥੇ ਲਾਹੌਰ ਆ ਗਿਆ, ਪੋਲੀਟੈਕਨਿਕ ਕਲੀਅਰ ਹੋ ਗਿਆ, ਪਾਸ ਕਰ ਲਿਆ, ਇੱਥੇ ਆ ਗਿਆ तो अपना
ਮੇਰੇ ਵਾਲਾ ਸਾਹਿਬ ਨੇ ਮਦੀਨਾ ਇਲੈਕਟ੍ਰਿਕ ਸਪਲਾਈ ਕੰਪਨੀ ਦਾ ਵੀਜ਼ਾ ਮੈਨੂੰ ਉੱਥੋਂ ਭੇਜਿਆ ਸਾਊਦੀ ਅਰੇਬੀਆ ਤੋਂ। ਸਾਊਦੀਆ ਤੋਂ ਜੀ। ਮੈਂ ਉਹ ਵੀਜ਼ਾ ਲੈ ਕੇ ਖੁਰਸ਼ੀਦ ਹਸਨ ਮੀਰ ਦੇ ਕੋਲ ਗਿਆ ਕਿ ਜੀ ਮੇਰਾ ਵੀਜ਼ਾ ਆ ਗਿਆ ਤੇ ਮੈਂ ਤੇ ਹੁਣ ਸਾਊਦੀ ਅਰੇਬੀਆ ਚੱਲਿਆ ਵਾਂ। ਤੇ ਖੁਰਸ਼ੀਦ ਸਾਹਿਬ ਮੀਰ ਸਾਹਿਬ ਤੇ ਤੁਹਾਡੇ ਨਾਲ ਨਾਰਾਜ਼ ਹੋ ਗਏ ਸਨ? ਨਾਰਾਜ਼ ਹੋ ਗਿਆ, ਬਲਕਿ ਉਹਨਾਂ ਨੇ ਮੈਨੂੰ ਮਾਰਨਾ ਸ਼ੁਰੂ ਕਰਤਾ। ਤੇ ਉਹਨਾਂ ਨੇ ਮੀਰ ਸਾਹਿਬ ਨੇ ਕਿਹਾ ਕਿ ਤੂੰ ਜੇ ਇਹ ਸਾਊਦੀ ਅਰੇਬੀਆ ਚਲਾ ਗਿਆ ਤੇ ਇੱਥੇ ਪਾਰਟੀ ਦਾ ਕੰਮ ਮੇਰਾ ਪਿਓ ਕਰੇਗਾ, ਕੌਣ ਕਰੇਗਾ? ਤੇ ਕੋਈ ਨਹੀਂ ਜਾਣਾ ਜੂਣਾ। ਤੇ ਮੈਂ ਕਿਹਾ ਜੀ ਉਹ ਮੈਂ ਹੁਣ ਮੇਰੇ ਵਾਲਿਦ ਨੇ ਭੇਜਿਆ ਤੇ ਮੈਂ ਤੇ ਹੁਣ ਡਿਪਲੋਮਾ ਕਰ ਲਿਆ। ਸਹੀ ਹੈ। ਮੈਟ੍ਰਿਕ ਕੀਤੀ, ਮੈਟ੍ਰਿਕ ਤੋਂ ਬਾਅਦ 3 ਸਾਲ ਦਾ ਡਿਪਲੋਮਾ ਵੀ ਅੱਲਾ ਨੇ ਮਿਹਰਬਾਨੀ ਕੀਤੀ ਹੈ, ਪਾਸ ਹੋ ਗਿਆ। ਤੇ ਉਹਨਾਂ ਨੇ ਕਿਹਾ ਨਹੀਂ ਆਪਣਾ ਤੂੰ ਚੱਲ, ਮੈਂ ਤੈਨੂੰ ਕੱਲ ਭੁੱਟੋ ਸਾਹਿਬ ਨਾਲ ਮਿਲਾਨਾ। ਭੁੱਟੋ ਸਾਹਿਬ ਫੈਸਲਾ ਕਰਨਗੇ ਕਿ ਵੀ ਤੂੰ ਸਾਊਦੀ ਅਰੇਬੀਆ ਜਾਣਾ ਜਾਂ ਇੱਥੇ ਰਹਿਣਾ। ਮੈਂ ਕਿਹਾ ਜੀ ਭੁੱਟੋ ਸਾਹਿਬ ਉਸ ਵੇਲੇ ਵਜ਼ੀਰ ਆਜ਼ਮ ਸਨ। ਵਜ਼ੀਰ ਆਜ਼ਮ ਪਾਕਿਸਤਾਨ ਸੀ ਜੀ। ਲੋ ਜੀ, ਉਹ ਅਗਲੇ ਦਿਨ ਅਸੀਂ ਮੀਰ ਸਾਹਿਬ ਮੈਨੂੰ ਨਾਲ ਲੈ ਕੇ ਰੇਲਵੇ ਦੇ ਵੀ ਵਜ਼ੀਰ ਹੋਏ ਗਏ ਸੀ, ਸਲੋਨ ਦੇ ਉਹਨਾਂ ਦੇ ਨਾਲ ਬੈਠੇ ਚਲੇ ਗਿਆ ਉੱਥੇ। ਉੱਥੋਂ ਪਿੰਡੀਓਂ ਉਤਰੇ ਤੇ ਸਿੱਧੇ ਅਸੀਂ ਨੈਸ਼ਨਲ ਅਸੈਂਬਲੀ ਚਲੇ ਗਿਆ। ਪੁਰਾਣੀ ਨੈਸ਼ਨਲ ਅਸੈਂਬਲੀ ਉਰੋਂ ਹੁੰਦੀ ਸੀ, ਉੱਥੇ ਚਲੇ ਗਿਆ। ਉੱਥੇ ਜਾ ਕੇ ਭੁੱਟੋ ਸਾਹਿਬ ਕੈਫੇਟੇਰੀਆ ਲੰਚ ਹੋ ਰਿਹਾ ਸੀ ਤੇ ਉੱਥੇ ਆਪਣਾ ਸਾਰਿਆਂ ਨੂੰ ਮਿਲ ਰਿਹਾ ਸੀ ਭੁੱਟੋ ਸਾਹਿਬ। ਉੱਥੇ ਮੀਰ ਸਾਹਿਬ ਨੇ ਦੱਸਿਆ ਸਾਰਾ ਤੇ ਉਹਨਾਂ ਨੇ ਪੀਰਜ਼ਾਦੇ ਨੂੰ ਬੁਲਾਇਆ। ਭੁੱਟੋ ਸਾਹਿਬ ਨੇ ਨਾ ਉਹਨੂੰ ਸਿੰਧੀ 'ਚ ਕੁਛ ਕਿਹਾ, ਸਾਨੂੰ ਨਹੀਂ ਪਤਾ ਕੀ ਕਿਹਾ। ਤੇ ਉਹਨੇ ਪੀਰਜ਼ਾਦੇ ਨੇ ਮੈਨੂੰ ਕਿਹਾ ਹਾਜੀ ਬਾਬਾ ਤੂੰ ਮੇਰੇ ਨਾਲ ਮੇਰੇ ਘਰ ਚੱਲਣਾ ਹੈ ਹੁਣ। ਬਸ ਹੁਣ ਮੀਰ ਸਾਹਿਬ ਤੁਹਾਡਾ ਕੰਮ ਖਤਮ ਹੋ ਗਿਆ, ਹੁਣ ਸਾਹਿਬ ਨੇ ਹੁਕਮ ਦੇ ਦਿੱਤਾ, ਹੁਣ ਮੈਂ ਆਪੇ ਇਹਦੇ ਨਾਲ ਚੰਨ ਨਾਲ ਗੱਲ ਕਰ ਲਾਂਗਾ। ਹਾਂ, ਉਸ ਵੇਲੇ ਮੈਨੂੰ ਸਾਰੇ ਹਾਜੀ ਕਹਿੰਦੇ ਹੁੰਦੇ ਸੀ। ਅੱਛਾ। ਮੈਂ ਹਾਜੀ ਨਾਲ ਆਪੇ ਗੱਲ ਕਰ ਲਾਂਗਾ, ਠੀਕ ਹੈ ਜੀ। ਉਹ ਲੈ ਗਿਆ ਤੇ ਉਹਨਾਂ ਨੇ ਕਿਹਾ ਵੀ ਸਾਹਿਬ ਨੇ ਕਿਹਾ ਕੋਈ ਨਹੀਂ ਜਾਣਾ ਜੁਣਾ ਸਾਊਦੀ ਅਰੇਬੀਆ, ਤੇ ਤੂੰ ਇੱਥੇ ਜੋ ਲੈਣਾ ਉਹ ਤੂੰ ਅਸੀਂ ਤੈਨੂੰ ਕਰਨੇ ਆ ਤੇ ਤੂੰ ਇੱਥੇ ਰਹੋ। ਮੈਂ ਕਿਹਾ ਜੀ ਠੀਕ ਹੈ। ਮੈਂ ਸਾਊਦੀ ਅਰੇਬੀਆ ਤੋਂ ਖਤ ਲਿਖਿਆ, ਔਰ ਉਹ ਟੈਲੀਫੋਨ ਦੀ ਇੰਨੀ ਸਹੂਲਤ ਨਹੀਂ ਸੀ ਹੁੰਦੀ, ਤੇ ਉਹਦਾ ਜਵਾਬ ਆ ਗਿਆ ਕਿ ਠੀਕ ਹੈ ਤੂੰ ਇੰਜੀਨੀਅਰਿੰਗ ਕਰ ਲੈ। ਅੱਛਾ, ਤੁਸੀਂ ਵਾਲਦ ਸਾਹਿਬ ਨੂੰ ਖਤ ਲਿਖਿਆ? ਹਾਂ। ਉਹਨਾਂ ਨੇ ਕਿਹਾ ਓਕੇ ਠੀਕ ਹੈ ਤੂੰ ਨਹੀਂ ਆਣਾ ਨਾ, ਤੂੰ ਇੰਜੀਨੀਅਰਿੰਗ ਕਰ ਲੈ ਤੂੰ। ਅੱਛਾ। ਮੈਂ ਕਿਹਾ ਠੀਕ ਹੈ ਜੀ। ਉਹ ਫਿਰ ਭੁੱਟੋ ਸਾਹਿਬ ਨੇ ਹੁਕਮ ਕੀਤਾ ਤੇ ਉਹ ਫਿਰ ਆਪਣਾ ਰਾਮੇ ਸਾਹਿਬ ਸੀ ਵਜ਼ੀਰ ਆਲਾ। ਅੱਛਾ ਅੱਛਾ। ਤੇ ਨਵਾਬ ਸਾਦਿਕ ਹੁਸੈਨ ਕੁਰੈਸ਼ੀ ਗਵਰਨਰ ਸੀ। ਜੀ ਜੀ। ਤੇ ਫਿਰ ਪੀਰਜ਼ਾਦਾ ਸਾਹਿਬ ਸਪੈਸ਼ਲ ਜਦੋਂ ਜਾਂਦੇ ਹੁੰਦੇ ਸੀ ਆਪਣਾ ਸਖਰ, ਤੇ ਉਹ ਟ੍ਰੇਨ ਤੇ ਜਾਂਦੇ ਹੁੰਦੇ ਸੀ। ਤੇ ਉਹ ਆਏ ਤੇ ਉਹਨਾਂ ਨੇ ਉੱਥੇ ਨਵਾਬ ਸਾਦਿਕ ਕੁਰੈਸ਼ੀ ਨੂੰ ਵੀ ਬੁਲਾ ਲਿਆ ਰੇਲਵੇ ਸਟੇਸ਼ਨ ਤੇ ਉਹਨਾਂ ਨੂੰ ਰਾਮੇ ਸਾਹਿਬ ਨੂੰ ਵੀ ਬੁਲਾ ਲਿਆ। ਤੇ ਉਹਨਾਂ ਨੇ ਕਿਹਾ ਵੀ ਸਾਹਿਬ ਦਾ ਹੁਕਮ ਹੈ ਇਹਦਾ ਐਡਮਿਸ਼ਨ ਇੱਥੇ ਯੂਨੀਵਰਸਿਟੀ ਕਰੋ। ਅੱਛਾ। ਮੇਰੇ ਕੋਲ ਉਹਨਾਂ ਨੇ ਪੁੱਛਿਆ ਤੇ ਮੈਂ ਉਹਨਾਂ ਨੂੰ ਦੱਸਿਆ ਸਾਰਾ। ਉਹਨੇ ਕਿਹਾ ਅਪਲਾਈ ਕੀਤਾ। ਮੈਂ ਕਿਹਾ ਜੀ ਅਪਲਾਈ ਤੇ ਉਹ ਕਰ ਦਿੱਤਾ ਪਰ ਉਹ ਦਿੰਦੇ ਨਹੀਂ ਐਡਮਿਸ਼ਨ, ਕਿਉਂਕਿ ਮਤਲਬ ਕੋਈ ਹੈ ਨਹੀਂ। ਹਾਂ, ਮਤਲਬ ਇੰਟਰਨਲ ਉਹਨਾਂ ਦੀ ਪੋਲਿਟਿਕਸ ਸੀ, ਉਹ ਅੱਗੇ ਨਹੀਂ ਸਨ ਆਉਣ ਦਿੰਦੇ ਡਿਪਲੋਮਾ ਵਾਲਿਆਂ ਨੂੰ। ਮੇਰਾ ਦਾਖਲਾ ਹੋ ਗਿਆ, ਮੈਂ ਫਿਰ ਉੱਥੇ ਪੀਐਸਐਫ ਦਾ ਲਾਹੌਰ ਦਾ ਨਾਲ ਸਦਰ ਬਣ ਗਿਆ। ਪੀਐਸਐਫ ਲਾਹੌਰ ਦੇ ਵਿੱਚ ਬਣਾਈ। ਨਹੀਂ, ਲੇਕਿਨ ਪੀਐਸਐਫ ਜਿਸਲੇ ਬਣੀ ਹੈ ਉਹਦੇ ਬਣਾਉਣ ਵਾਲਿਆਂ ਦੇ ਵਿੱਚ ਵੀ ਤੇ ਤੁਸੀਂ ਸ਼ਾਮਿਲ ਸੋ ਸ਼ਾਇਦ? ਲਾਹੌਰ ਦੇ ਮੈਂ ਹੀ ਬਣਾਈ ਨਾ ਜੀ। ਮੈਨੂੰ ਇਹਨਾਂ ਨੇ ਪਹਿਲਾਂ ਲਾਹੌਰ ਦਾ ਚੀਫ ਆਰਗੇਨਾਈਜ਼ਰ ਬਣਾਇਆ, ਬਾਅਦ ਵਿੱਚ ਫਿਰ ਸਦਰ ਵੀ ਲਾਹੌਰ ਦਾ ਮੈਂ ਬਣਿਆ ਤੇ ਬਣਾਈ ਆਪਣਾ ਪੀਐਸਐਫ ਬਣਾਈ ਲਾਹੌਰ ਦੇ ਵਿੱਚ। ਫਿਰ ਬਾਅਦ ਵਿੱਚ ਮੈਂ ਪੰਜਾਬ ਦੇ ਵੀ ਸਦਰ ਬਣੇ, ਚਲੇ ਗਿਆ। ਸੀਨੀਅਰ ਨਾਇਬ ਸਦਰ ਪਹਿਲੋਂ ਬਣਿਆ, ਬਾਅਦ ਵਿੱਚ ਫਿਰ ਸਦਰ ਬਣਿਆ। ਫਿਰ ਉਹਦੇ ਬਾਅਦ ਜਦੋਂ ਮਾਰਸ਼ਲ ਲੱਗ ਗਈ ਤੇ ਫਿਰ ਅਸੀਂ ਬੇਗਮ ਨੁਸਰਤ ਭੁੱਟੋ ਦੀ ਕਿਆਦਤ ਵਿੱਚ ਜਦੋਜਦ ਸ਼ੁਰੂ ਕਰ ਦਿੱਤੀ। ਬਿਲਕੁਲ ਸਹੀ ਹੈ। ਫਿਰ ਸ਼ਾਹੀ ਕਿਲੇ ਬੰਦ ਕਰ ਦਿੱਤਾ, ਸ਼ਾਹੀ ਕਿਲਾ ਭੁਗਤਿਆ। ਉਹ ਅੱਲਾ ਮਿਹਰਬਾਨੀ ਕੀਤੀ, ਅਸੀਂ ਜਦੋਜਦ ਸਾਰੇ ਕਰਦੇ ਰਹੇ, ਅੱਲਾ ਨੇ ਸਾਨੂੰ ਸਾਬਤ ਕਦਮ ਰੱਖਿਆ। ਫਿਰ ਬੇਗਮ ਨੁਸਰਤ ਭੁੱਟੋ ਦੀ ਕਿਆਦਤ ਵਿੱਚ, ਬੇਨਜ਼ੀਰ ਭੁੱਟੋ ਸਾਹਿਬਾਂ ਦੀ ਕਿਆਦਤ ਵਿੱਚ ਫਿਰ 88 ਦੇ ਵਿੱਚ ਮੈਨੂੰ ਉਹਨਾਂ ਨੇ ਆਪਣਾ ਟਿਕਟ ਦੇ ਦਿੱਤੀ ਬੁਖਾਨਪੁਰੋਂ। ਅੱਲਾ ਨੇ MPA ਬਣਾ ਦਿੱਤਾ ਜੀ। ਬਸ ਫਿਰ ਉਰੋਂ ਤੋਂ ਲਾ ਕੇ ਹੁਣ ਤੱਕ ਜਦੋਜਹਿਦ ਵਿੱਚ ਲੱਗੇ ਹਾਂ। ਜਦੋਜਹਿਦ 'ਚ ਲੱਗੇ ਤਾਂ ਸ਼ੁਰੂ ਤੋਂ ਜਦੋਜਹਿਦ ਦੀ ਸਿਆਸਤ ਹੀ ਕੀਤੀ ਸ਼ੁਰੂ ਤੋਂ। ਚੰਦ ਸਾਹਿਬ ਤੁਸੀਂ ਸ਼ੁਰੂ ਤੋਂ ਜਿਹੜੇ ਪੀਪਲਸ ਪਾਰਟੀ ਦੇ ਸ਼ੁਰੂ ਦੇ ਕਾਇਦੀਨ ਸਨ, ਤੁਹਾਡਾ ਉਹਨਾਂ ਦੇ ਨਾਲ ਬੜਾ ਮਤਲਬ ਰਾਬਤਾ ਰਿਹਾ ਜੀ। ਸਾਰੀ ਪੀਪਲਸ ਪਾਰਟੀ ਦੀ ਮਰਕਜ਼ੀ ਕਿਆਦਤ ਜਿਹੜੀ ਸੀ ਲਾਹੌਰ ਦੇ ਵਿੱਚ ਸੀ ਜੀ। तो सारे ही बड़े मतलब शेर रशीद साहब जी जी बड़े ग्रेट लीडर सी साडे, बड़े अच्छे इंसान सी। उसके बाद जगीर बदर साहब सी, डॉक्टर मुबशर साहब सी, बाद विच उन्होंने पार्टी छड़ दी। पर असी मैं कहना कि मेरी खुशकिस्मती ये वे कि मैं जिन्नी भी सियासत की है मैं उन्होंने नाल की है ਜਿਹੜੇ लोग पार्टी के वफादार रहे नहीं हैं, जिन्होंने पार्टी नहीं छड़ी। काफ़ी दफ़ा जेल कट्टी तुसी भी, कितनी की दफ़ा जेल च गए? बस वो ਜਦੋਂ ਦਿਲ ਕਰਦਾ ਸੀ ਫੜ ਕੇ ਲੈ ਜਾਂਦੇ ਸੀ, ਫਿਰ ਛੱਡ ਦਿੰਦੇ ਸੀ। ਉਹ ਮੈਂ ਘਰ ਬੈਠਾ ਤੇ ਸਦਰ ਸਾਂ ਲਾਹੌਰ ਦਾ, ਤੇ
ਇਹ ਸਾਡੀ ਨੇ ਤਰੀਕ ਸ਼ੁਰੂ ਕੀਤੀ ਸੀ ਹਾਂਜੀ ਹਾਂਜੀ ਤੇ ਨਵਾਜ਼ ਵਾਲਿਆਂ ਨੂੰ ਸੁਲਾਹ ਨੇ ਐਲਾਨ ਕਰਤਾ ਕਿ ਜੀ ਉਹ ਮੋਚੀ ਦਰਵਾਜ਼ੇ ਜਲਸਾ ਕਰਨਾ ਹੈ। ਅੱਛਾ ਤੇ ਉਹ ਹੁਣ ਇਹਨਾਂ ਨੇ ਪ੍ਰੋਗਰਾਮ ਕਰ ਦਿੱਤਾ, ਬਣਾਤਾ ਹੁਕੂਮਤ ਨੇ ਕਿ ਵੀ ਅਸੀਂ ਜਲਸਾ ਨਹੀਂ ਹੋਣ ਦੇਣਾ, ਸਾਰਿਆਂ ਨੂੰ ਰੈਸਟ ਕਰਨਾ ਹੈਗਾ। ਉਹ ਆਏ ਆਣ ਕੇ ਉਹਨਾਂ ਨੇ ਘਰ ਇੱਕਦਮ ਉਹਨਾਂ ਨੇ ਸੀੜੀਆਂ ਲਾਈਆਂ ਦੇ ਅੰਦਰ ਆ ਗਿਆ। ਅੰਦਰ ਆਣ ਕੇ ਉਹਨਾਂ ਨੇ ਉਹ ਦਰਵਾਜ਼ਾ ਨਾ ਕੀਤਾ ਤੇ ਮੈਂ ਦੇਖਿਆ ਪਰਦੇ ਚੋਂ ਖਿੜਕੀ ਚੋਂ ਤੇ ਕਿ ਬਾਹਰ ਪੁਲਿਸ ਵਾਲੇ ਨੇ। ਤੇ ਮੈਂ ਜਲਦੀ ਦੇ ਨਾਲ ਬਾਹਰ ਗਿਆ, ਮੈਂ ਕਿਹਾ ਕੀ ਗੱਲ ਹੈ ਯਾਰ ਤੁਸੀਂ ਆਇਆ? ਉਹਨੇ ਕਿਹਾ ਉਹ IG ਸਾਹਿਬ DIG ਸਾਹਿਬ ਸਾਰੇ ਆਏ ਨੇ, ਮੁਖਤਲਿਫ ਥਾਣੇ 'ਚ ਵਿਜ਼ਿਟ ਕਰ ਰਹੇ ਨੇ ਤੇ ਸ਼ਾਲੀਮਾਰ ਥਾਣੇ ਆਏ ਨੇ ਤੇ ਉਹਨਾਂ ਨੇ ਤੁਹਾਡੇ ਨਾਲ ਮੀਟਿੰਗ ਕਰਨੀ ਹੈ। ਮੈਂ ਕਿਹਾ ਮੀਟਿੰਗ ਕਰਨੀ ਹੈ, ਮੈਨੂੰ ਅਰੈਸਟ ਕਰਨ ਲਈ ਆਏ ਜੇ? ਉਹਨੇ ਕਿਹਾ ਨਹੀਂ ਤੁਸੀਂ ਆਪਣੀ ਗੱਡੀ ਦੇ ਉੱਤੇ ਆ ਜਾਓ, ਅਸੀਂ ਚੱਲਦੇ ਹਾਂ ਤੇ ਤੁਸੀਂ ਉੱਥੇ ਆ ਜਾਵੋ। ਉਹ ਮੈਂ ਅੰਦਰ ਗਿਆ ਤੇ ਜਾ ਕੇ ਮੈਂ ਬੇਗਮ ਨੂੰ ਕਿਹਾ, ਮੈਂ ਕਿਹਾ ਮੈਨੂੰ ਅਰੈਸਟ ਕਰਨ ਲਈ ਆਏ ਨੇ ਤੇ ਮੈਂ ਕਿਹਾ ਮੈਂ ਨਾਲ ਮੇਰਾ ਦੇ ਨਾਲ ਘਰ ਹੈ ਨਾ ਜੀ, ਉਹ ਉਹਨਾਂ ਦਾ ਫਰੰਟ ਲੱਗਦਾ GT ਰੋਡ ਤੇ। ਅੱਛਾ ਤੇ ਮੈਂ ਕਿਹਾ ਮੈਂ ਉਧਰ ਟੱਪ ਜਾਣਾ ਵਾ ਤੇ ਮੈਂ ਉਧਰੋਂ ਬਾਹਰ ਨਿਕਲ ਜਾਵਾਂਗਾ GT ਰੋਡ ਤੇ। GT ਰੋਡ ਤੋਂ ਟ੍ਰੈਫਿਕ ਚੱਲਦੀ ਹੈ ਵੀ ਕੋਈ ਨਾ ਕੋਈ ਸਵਾਰੀ ਮਿਲੇਗੀ ਤਾਂ ਮੈਂ ਨਿਕਲ ਜਾਵਾਂਗਾ ਕਿਸੇ ਪਾਸੇ। ਬੇਗਮ ਮੇਰੀ ਨੇ ਕਿਹਾ ਆਪਣਾ ਗਿੱਦੜ ਨਾ ਬਣ ਸ਼ੇਰ ਬਣ, ਗ੍ਰਿਫਤਾਰੀ ਦੇ। ਜ਼ਬਰਦਸਤ। ਉਹ ਮੈਂ ਕਿਹਾ ਜੀ ਸ਼ਾਬਾਸ਼ ਹੈ ਬਈ। ਉਹ ਫਿਰ ਬੈਗ ਤਿਆਰ ਕੀਤਾ, ਬੈਗ ਤਿਆਰ ਕਰਕੇ ਗੱਡੀ 'ਚ ਰੱਖਿਆ, ਮੈਂ ਆਪ ਡਰਾਈਵਰ ਨਾਲ ਬਹਿ ਗਿਆ, ਆਪ ਮੈਂ ਗੱਡੀ ਡਰਾਈਵ ਕੀਤੀ ਲੈਂਡ ਕਰੂਜ਼ਰ ਤੇ ਸ਼ਾਲੀਮਾਰ ਥਾਣੇ ਚਲੇ ਗਏ। ਉਹ ਉੱਥੇ ਉਹਨਾਂ ਨੇ ਮੈਨੂੰ ਅਰੈਸਟ ਕਰ ਲਿਆ। ਜਿਹੜੇ ਅਰੈਸਟ ਹੋ ਗਏ ਉਹ ਪਤਾ ਹੀ ਹੈਗਾ ਸੀ। ਜੀ ਜੀ। ਉਹ ਉੱਤੇ ਉਹਨਾਂ ਨੇ ਮੈਨੂੰ ਕਮਰਾ ਇੱਕ ਦੇ ਦਿੱਤਾ ਕਿ ਜੀ ਇਹ ਤੁਸੀਂ ਇੱਥੇ ਰੈਸਟ ਕਰੋ। ਮੈਂ ਕਿਹਾ ਠੀਕ ਹੈ। ਉਹ ਮੈਂ ਉੱਥੇ ਹੀ ਹੁਣ ਆਪਣਾ ਸ਼ਾਲੀਮਾਰ ਥਾਣੇ ਉੱਤੇ ਮੈਨੂੰ ਕਮਰਾ ਮਿਲ ਗਿਆ। ਉਹ ਉੱਥੇ ਸਫਾ ਮੋਈਆਂ, ਕੁਰਸੀਆਂ ਮਵਾਈਆਂ। ਮੈਂ ਉੱਥੇ ਹੀ ਪੀਪਲਸ ਪਾਰਟੀ ਲਾਹੌਰ ਦੀਆਂ ਮੀਟਿੰਗਾਂ ਸ਼ਾਲੀਮਾਰ ਥਾਣੇ ਦੇ ਵੀ ਸ਼ੁਰੂ ਕਰ ਦਿੱਤੀਆਂ। ਓਏ ਹੋਏ ਹੋਏ। ਅੱਛਾ ਜੀ। ਬਲਕਿ ਇੱਥੋਂ ਤੱਕ ਵੀ ਨਹੀਦ ਆਈ, ਉਹ ਆਣ ਕੇ ਮੈਨੂੰ ਮਿਲ ਕੇ ਗਈ। ਅਸੀਂ ਆਪਣਾ ਜਿਹੜਾ ਕੰਮ ਸੀ ਪਾਰਟੀ ਦਾ ਉਹ ਉੱਥੇ ਅਸੀਂ ਸ਼ਾਲੀਮਾਰ ਥਾਣੇ ਦੇ ਵਿੱਚ ਅਸੀਂ ਕਰਦੇ ਰਹੇ। ਅੱਛਾ। ਪਰ ਉਹਨਾਂ ਨੇ ਇਹ ਕੀਤਾ ਕਿ ਉਹ ਰਾਤ ਨੂੰ ਜਿਸ ਦਿਨ ਜਲਸੇ ਦਾ ਐਂਡ ਹੈਗਾ ਸੀ ਰਾਤ ਨੂੰ, ਉਹ ਉਹਨਾਂ ਨੇ ਮੈਨੂੰ ਕਿਹਾ ਕਿ ਜੀ ਉਹ ਉੱਥੋਂ ਅਸੀਂ ਰਿਹਾਈ ਤੁਹਾਡੀ ਜਿਹੜੀ ਨਾ ਹੋਣੀ ਹੈ ਸਿਵਲ ਲਾਈਨ ਤੋਂ ਤੇ ਤੁਹਾਨੂੰ ਉੱਥੇ ਲੈ ਕੇ ਚੱਲੇ। ਮੈਂ ਕਿਹਾ ਇਹਦਾ ਮਤਲਬ ਹੁਣ ਤੁਸੀਂ ਸਿਵਲ ਲਾਈਨ ਬੰਦ ਕਰਨ ਲੱਗੇ ਜੇ? ਤੇ ਉਹ ਗੱਲ ਹੋਈ ਕਿ ਉਹ ਉਹਨਾਂ ਨੇ ਸ਼ਾਲੀਮਾਰ ਤੋਂ ਕੱਢਿਆ ਤੇ ਸਿਵਲ ਲਾਈਨ ਬੰਦ ਕਰਤਾ ਤੇ ਪਰਚਾ ਦੇ ਦਿੱਤਾ। ਓਏ ਹੋਏ। ਅੱਛਾ। ਦਹਿਸ਼ਤਗਰਦੀ ਦੀਆਂ ਦਫਾ ਲਾ ਕੇ ਪਰਚਾ ਦੇ ਦਿੱਤਾ। ਉਹ ਸਾਰੇ ਕਹਿਣ ਲੱਗੇ ਆਣ ਕੇ ਕਿ ਜੀ ਸੁਬਾਹ ਜਨ ਸਾਹਿਬ ਤੁਹਾਡੀ ਬੇਲ ਹੋ ਜਾਏਗੀ ਤੇ ਤੁਸੀਂ ਖਾਓ ਪੀਓ ਜੋ ਮਰਜ਼ੀ ਮੰਗਵਾਓ, ਆਪਣੇ ਦੋਸਤਾਂ ਨੂੰ ਮਿਲੋ ਗਿਲੋ ਇਹ ਉਹ ਸਾਹਮਣੀ ਬਾਰਕੇ 'ਚ ਅੱਲਾ ਜੰਨਤ ਨਸੀਬ ਕਰੇ ਬੇਗਮ ਸ਼ੀਮ ਨਿਆਜ਼ੀ ਸਾਹਿਬਾ ਸੀ। ਅੱਛਾ। ਸਾਜਦਾ ਮੀਰ ਸੀ। ਇੱਧਰ ਦੇਰੇ ਹਵਾਲਾਤ ਦੇ ਮੇਰੇ ਨਾਲ ਬੰਦ ਹੋਰ ਸ਼ਹਿਰ ਦੇ ਇਹਨਾਂ ਨੇ ਲਾਹੌਰੋਂ ਇਕੱਠੇ ਕੀਤੇ ਸੀ। ਉਹਨਾਂ ਨੇ ਕਿਹਾ ਕਿ ਚੰਦ ਸਾਹਿਬ ਨਾਲ ਤੁਹਾਡੀ ਖਾਸ ਮੁਹੱਬਤ ਹੈ, ਬਾਕੀ ਸਾਰਿਆਂ ਦੇ ਉੱਤੇ ਇਹ ਦਫਾ ਨੇ ਇਹਨਾਂ ਦੇ ਤੁਸੀਂ ਇਹ ਲਾਤੀ ਹੈ। ਉਹਨੇ ਕਿਹਾ ਨੂੰ ਠੀਕ ਕਰੋ, ਇਹ ਨਹੀਂ ਤੇ ਬੇਲ ਨਹੀਂ ਹੋਣੀ। ਤੇ ਉਹਨਾਂ ਨੇ ਕਿਹਾ ਜੀ ਤੁਸੀਂ ਕੋਈ FIR ਦੀ ਕਾਪੀ ਤੇ ਨਹੀਂ ਲਈ? ਮੈਂ ਕਿਹਾ ਮੈਨੂੰ ਇਹਨਾਂ ਨੇ ਦਿੱਤੀ ਕੁਛ ਨਹੀਂ, ਇਹਨਾਂ ਨੇ ਤਾਂ ਮੈਨੂੰ ਕਿਹਾ ਸੀ ਉਂਝ ਤੈਨੂੰ ਰੱਖਿਆ ਹੋਇਆ ਤੇ ਇੱਥੇ ਭੇਜ ਦਿੱਤਾ। ਤੇ ਤੁਹਾਡਾ ਮਤਲਬ ਹੈ ਕਿ ਇਹ ਜਿਹੜੇ ਸਿਲਸਿਲੇ ਨੇ ਇਹ ਸਿਆਸੀ ਗ੍ਰਿਫਤਾਰੀਆਂ ਤੇ ਸਿਆਸੀ ਇੰਤਕਾਮੀ ਕਾਰਵਾਈਆਂ ਦਾ ਸਿਲਸਿਲਾ ਉਦੋਂ ਤੋਂ ਹੀ ਚੱਲ ਰਿਹਾ? ਇਹ ਜਾਰੀ ਸਾਰੀ ਹੈ ਤੇ ਹੁਣ ਤੱਕ ਵੀ ਚੱਲ ਰਿਹਾ? ਬਿਲਕੁਲ। ਅਸੀਂ ਜਦੋਂ ਖੋਲ੍ਹੀ ਹੋਸ਼ ਸੰਭਾਲੀ ਉਦੋਂ ਤੋਂ ਹੀ ਕੰਮ ਚੱਲਦਾ ਪਿਆ। ਪਰ ਸ਼ੁਕਰ ਹੈ ਅੱਲਾ ਦਾ, ਇਹ ਮਤਲਬ ਆਸਫ ਜ਼ਰਦਾਰੀ ਸਾਹਿਬ ਪਹਿਲੋਂ 5 ਸਾਲ ਰਹਿ ਸਾਡੀ ਹੁਕੂਮਤ ਸੀ ਮਰਕਜ਼ ਦੇ ਵਿੱਚ, ਇੱਕ ਵੀ ਪਾਕਿਸਤਾਨ ਦੇ ਵਿੱਚ ਸਿਆਸੀ ਕਾਦੀ ਨਹੀਂ ਸੀਗਾ। ਇਹ ਪਾਕਿਸਤਾਨ ਪੀਪਲ ਪਾਰਟੀ ਨੂੰ, ਮਰਦੇ ਹੋਰ ਨੂੰ, ਆਸਫ ਜ਼ਰਦਾਰੀ ਸਾਹਿਬ ਨੂੰ ਇੱਕ ਕ੍ਰੈਡਿਟ ਜਾਂਦਾ ਪ੍ਰੈਜ਼ੀਡੈਂਟ ਜ਼ਰਦਾਰੀ ਨੂੰ ਕਿ ਪੂਰੇ ਪਾਕਿਸਤਾਨ ਦੇ ਵਿੱਚ ਕਿਸੇ ਸੂਬੇ 'ਚ ਵੀ ਇੱਕ ਵੀ ਸਿਆਸੀ ਕਾਦੀ ਨਹੀਂ ਸੀਗਾ। ਜੀ ਬਿਲਕੁਲ ਠੀਕ ਹੈ। ਮਤਲਬ ਹੈ ਤੁਹਾਡਾ ਨਾਂ ਹਾਜੀ ਮੀਆਂ ਅਜ਼ੀਜ਼ੁਰ ਰਹਿਮਾਨ ਚੰਨ। ਇਹ ਚੰਨ ਦਾ ਕੀ ਕੋਈ ਕਾਸਟ ਹੈ ਜਾਂ ਕੋਈ ਮਤਲਬ ਕਿਸੇ ਨੇ ਪਿਆਰ ਨਾਲ ਰੱਖ ਦਿੱਤਾ ਸੀ ਚੰਨ? ਉਹ ਅੱਲਾ ਜਨਸੀਬ ਕਰੇ, ਮੇਰੀ ਵਾਲਦਾ ਮੇਰੀ ਨਾਨੀ ਨੇ ਉਹਨਾਂ ਨੇ ਰੱਖਿਆ ਸੀ ਘਰ ਦੇ ਨਾਂ, ਘਰ ਦੇ ਚੰਨ ਕਹਿੰਦੇ ਸੀ। ਅੱਛਾ, ਨਿਕਨੇਮ ਸੀ ਤੁਹਾਡਾ ਮਤਲਬ? ਨਿਕਨੇਮ ਚੰਨ ਸੀ। ਪਰ ਇਹ ਬਾਹਰ ਮੇਰਾ ਜਿਹੜਾ ਨਾਂ ਚੱਲਦਾ ਸੀ ਪਰ ਉਹ ਹਾਜੀ ਚੱਲਦਾ ਸੀ। ਹਾਂਜੀ ਹਾਂਜੀ। ਕਿਉਂਕਿ ਮੈਂ ਪਹਿਲਾ ਹੱਜ 1963 ਦੇ ਵਿੱਚ ਕੀਤਾ ਸੀ। ਅੱਛਾ। ਤੇ ਬੀਬੀ ਸਾਹਿਬਾ ਵੀ ਹਾਜੀ ਕਹਿੰਦੇ ਹੁੰਦੇ ਸੀ। ਅੱਛਾ। ਪੁੱਟੋ ਸਾਹਿਬ ਵੀ ਹਾਜੀ ਕਹਿੰਦੇ ਹੁੰਦੇ ਸੀ। ਅੱਛਾ। ਮਤਲਬ ਇਹ ਚੱਲਦਾ ਸੀ। ਪਰ ਇਹ ਜਿਸ ਵੇਲੇ 88 ਦੇ 'ਚ ਇਲੈਕਸ਼ਨ ਮਿਲਿਆ ਨਾ ਤਾਂ ਫਿਰ ਮੇਰੇ ਜਿਹੜੇ ਉਹ ਭਗਵਾਨਪੁਰੇ ਦੇ ਲੋਕ ਸੀ ਨਾ, ਉਹਨਾਂ ਨੇ ਕਿਹਾ ਭਗਵਾਨਪੁਰੇ ਵਾਲੇ ਤੇ ਤੈਨੂੰ ਸਾਰੇ ਚੰਦ ਤੋਂ ਜਾਣਦੇ ਨੇ, ਹਾਜੀ ਤੇ ਤੇਰਾ ਨਾਂ ਹੈਗਾ ਯੂਨੀਵਰਸਿਟੀ ਦੇ ਕਾਲਜਾਂ ਦਾ। ਮੈਂ ਕਿਹਾ ਚਲੋ ਲਿਖ ਦਿਓ ਨਾ। ਉਹ ਫਿਰ ਪੋਸਟਰਾਂ ਦੇ ਉੱਤੇ ਬੈਨਰਾਂ ਦੇ ਉੱਤੇ ਅਜ਼ੀਜ਼ੁਰ ਰਹਿਮਾਨ ਚੰਨ। ਅੱਛਾ, 88 'ਚ ਸ਼ੁਰੂ ਹੋਇਆ ਇਹ ਵਾਲਾ? ਮਤਲਬ ਮੇਨ ਜਿਹੜਾ ਆਇਆ
ਇਹ ਚੰਨ ਵਾਲਾ ਜਿਹੜਾ ਲਫ਼ਜ਼ ਹੈ ਨਾ ਮਸ਼ਹੂਰ ਇਹ ਹੋਇਆ। ਉਸ ਤਰ੍ਹਾਂ ਦੇ ਘਰ ਹੀ ਤੇ ਬਚਪਨ ਤੋਂ ਹੀ ਸਾਰੇ ਚੰਨ ਹੀ ਕਹਿੰਦੇ ਸੀ ਚੰਦ ਸਾਹਿਬ ਸ਼ਾਦੀ ਜਿਹੜੀ ਹੈ ਉਹ ਖਾਨਦਾਨ 'ਚ ਹੋਈ? ਜੀ। ਸ਼ਹਿਰ ਦੀ ਰਾਈ ਫੈਮਿਲੀ ਸੀ, ਉਧਰ ਹੋਈ। ਮੇਰੀ ਵਾਲਦਾ ਨੇ ਕੀਤੀ। ਅੱਛਾ, ਅਰੇਂਜ ਮੈਰਿਜ ਸੀ ਤੁਹਾਡੀ? ਅਰੇਂਜ ਮੈਰਿਜ ਸੀ। ਮਾਸ਼ਾਅੱਲਾ ਸ਼ਾਦੀ ਦੀ ਜ਼ਿੰਦਗੀ ਜਿਹੜੀ ਹੈ ਆਪਣੀ ਅੱਛੀ ਜਾ ਰਹੀ ਹੈ ਬੜੀ ਜ਼ਬਰਦਸਤ। ਹੁਣ ਜਿੰਨੇ ਵੀ ਇਲੈਕਸ਼ਨ ਲੜੇ ਨੇ ਮੇਰੀ ਬੇਗਮ ਨੇ ਮੇਰੀ ਭਰਪੂਰ ਕੰਪੇਨ ਕੀਤੀ। ਗਲੀ ਗਲੀ ਮਹੱਲੇ ਮਹੱਲੇ ਗਿਆ ਸਾਰੇ। ਮੈਨੂੰ ਨਹੀਂ ਇੰਨਾ ਪਤਾ ਭਗਵਾਨਪੁਰਾ ਦਾ ਜਿੰਨਾ ਮੇਰੀ ਬੇਗਮ ਨੂੰ ਪਤਾ ਹੈਗਾ। ਅੱਛਾ ਮਾਸ਼ਾਅੱਲਾ। ਤੇ ਤੁਸੀਂ ਮਸਰੂਫ ਬਹੁਤ ਜ਼ਿਆਦਾ ਰਹਿੰਦੇ ਹੋ ਤੇ ਕਦੀ ਕੁਝ ਕੈਸ਼ ਕੁਤ ਨਹੀਂ ਕੀਤੀ ਬੇਗਮ ਨੇ ਕਿ ਟਾਈਮ ਨਹੀਂ ਦਿੰਦੇ? ਉਹ ਤਾਂ ਹੁੰਦਾ, ਹਰ ਵਕਤ ਹੁੰਦਾ, ਡੇਲੀ ਹੁੰਦਾ। ਅੱਗੋਂ ਆਉਣ ਵਾਲੀ ਨਸਲ ਦੇ ਵਿੱਚੋਂ ਬੱਚਾ ਤੇ ਤੁਹਾਡਾ ਕੋਈ ਸਿਆਸਤ 'ਚ ਨਹੀਂ ਆਇਆ ਮੇਰਾ ਖਿਆਲ? ਬਸ ਉਹ ਬੇਟਾ ਮੇਰਾ ਜਿਹੜਾ ਉਹ ਚੈਂਬਰ ਦੀ ਸਿਆਸਤ ਕਰਦਾ। ਹਾਂਜੀ ਹਾਂਜੀ। ਤੇ ਬੇਟੀਆਂ ਸ਼ਾਦੀ ਹੋ ਗਈ, ਆਪਣੇ ਘਰੋਂ ਘਰੀ ਚਲੀ ਗਈ।